ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 2 ਫਰਵਰੀ 2020 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਪਿਆਰ, ਸੁਨਹਿਰੀ ਮਤਨ, ਯੂਹੰਨਾ। ਐ ਪਿਆਰਿਓ, ਜਦੋਂ ਰੱਬ ਨੇ ਸਾਡੇ ਨਾਲ ਅਜਿਹਾ ਪਿਆਰ ਰੱਖਿਆ ਹੈ ਤੇ ਸਾਡੇ ਉੱਤੇ ਵੀ ਇੱਕ ਦੂਜੇ ਨਾਲ ਪਿਆਰ ਰੱਖਣਾ ਫਰਜ਼ ਹੈ। ਜਵਾਬੀ ਪੜ੍ਹਾਈ। ਪਹਿਲਾ ਯੂਹੰਨਾ 3 ਬਾਬ, ਲੂਕਾ 6 ਬਾਬ, ਪਹਿਲਾ ਯੂਹੰਨਾ 3 ਬਾਬ, ਯੂਹੰਨਾ 15 ਬਾਬ। ਐ ਬੱਚਿਓ, ਅਸੀਂ ਕਲਾਮ ਤੇ ਜ਼ੁਬਾਨ ਨਾਲ ਹੀ ਨਹੀਂ ਬਲਕਿ ਕੰਮ ਤੇ ਸੱਚਾਈ ਦੇ ਰਾਹੀਂ ਵੀ ਪਿਆਰ ਰੱਖੀਏ। ਤੇ ਜਿਵੇਂ ਤੁਸੀਂ ਚਾਹੁੰਦੇ ਹੋ ਵੀ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਉਂਝ ਹੀ ਕਰੋ। ਜਿਸ ਕਿਸੇ ਦੇ ਕੋਲ ਜੱਗ ਦਾ ਮਾਲ ਹੋਵੇ ਤੇ ਉਹ ਆਪਣੇ ਭਰਾ ਨੂੰ ਲੋੜ ਵਿੱਚ ਵੇਖ ਕੇ ਰਹਿਮ ਕਰਨ ਵਿੱਚ ਪਰਹੇਜ਼ ਕਰੇ, ਤੇ ਉਹਦੇ ਵਿੱਚ ਰੱਬ ਦੀ ਮੁਹੱਬਤ ਕਿਉਂ ਕਾਇਮ ਰਹਿ ਸਕਦੀ ਹੈ। ਅਸੀਂ ਮੁਹੱਬਤ ਨੂੰ ਇਸੇ ਤੋਂ ਜਾਣਿਆ ਹੈ ਵੀ ਉਹਨੇ ਸਾਡੇ ਵਾਸਤੇ ਆਪਣੀ ਜਾਨ ਦੇ ਦਿੱਤੀ, ਤੇ ਸਾਡੇ ਉੱਤੇ ਵੀ ਭਰਾਵਾਂ ਵਾਸਤੇ ਜਾਨ ਦੇਣਾ ਫਰਜ਼ ਹੈ। ਇਸ ਤੋਂ ਬਹੁਤੀ ਮੁਹੱਬਤ ਕੋਈ ਬੰਦਾ ਨਹੀਂ ਕਰਦਾ ਵੀ ਆਪਣੀ ਜਾਨ ਆਪਣੇ ਦੋਸਤਾਂ ਲਈ ਦੇ ਦੇਵੇ। ਦਰਸੀਵਾਸ ਬਾਈਬਲ ਵਿੱਚੋਂ ਯਰਮੀਆ। ਹੁਣ ਯਰੂਸ਼ਲਮ ਦੀਆਂ ਗਲੀਆਂ ਵਿੱਚ ਇੱਧਰ ਉੱਧਰ ਫਿਰੋ ਤੇ ਵੇਖੋ ਤੇ ਲੱਭੋ, ਤੇ ਉਹਦੀਆਂ ਗਲੀਆਂ ਵਿੱਚ ਲੱਭੋ ਜੇ ਕੋਈ ਬੰਦਾ ਮਿਲੇ ਜਿਹੜਾ ਇਨਸਾਫ ਕਰਨ ਵਾਲਾ ਤੇ ਸੱਚਾਈ ਦਾ ਤਾਲਬ ਹੋਵੇ, ਤੇ ਮੈਂ ਉਹਨੂੰ ਮੁਆਫ਼ ਕਰਾਂਗਾ। ਹਿਜ਼ਕੀਅਲ। ਤੇ ਖੁਦਾਵੰਦ ਦਾ ਕਲਾਮ ਮੇਰੇ ਉੱਤੇ ਨਾਜ਼ਲ ਹੋਇਆ, ਐ ਇਸਰਾਈਲ, ਤੇਰੇ ਨਬੀ ਉਹਨਾਂ ਲੂੰਮੜੀਆਂ ਵਾਂਗਰ ਨੇ ਜਿਹੜੀਆਂ ਵੀਰਾਨਿਆਂ ਵਿੱਚ ਰਹਿੰਦੀਆਂ ਨੇ। ਤੁਸੀਂ ਰਖਨੇ ਉੱਤੇ ਨਹੀਂ ਗਏ ਤੇ ਨਾ ਹੀ ਬਣੀ ਇਸਰਾਈਲ ਲਈ ਫਸੀਲ ਬਣਾਈ, ਤਾਂ ਜੋ ਉਹ ਖੁਦਾਵੰਦ ਦੇ ਦਿਨ ਜੰਗ ਗਾਹ ਵਿੱਚ ਖਲੋਣ। ਹਿਜ਼ਕੀਅਲ। ਮੈਂ ਉਹਨਾਂ ਦੇ ਵਿਚਕਾਰ ਲੱਭਿਆ ਵੀ ਕੋਈ ਅਜਿਹਾ ਬੰਦਾ ਮਿਲੇ ਜਿਹੜਾ ਫਸੀਲ ਬਣਾਵੇ ਤੇ ਉਸ ਧਰਤੀ ਲਈ ਉਹਦੇ ਰਖਨੇ ਵਿੱਚ ਮੇਰੇ ਸਾਹਮਣੇ ਖਲੋਵੇ, ਤਾਂ ਜੋ ਮੈਂ ਉਹਨੂੰ ਵੀਰਾਨ ਨਾ ਕਰਾਂ, ਪਰ ਕੋਈ ਨਾ ਮਿਲਿਆ। ਆਮੂਸ। ਕਿਉਂ ਜੇ ਮੈਂ ਹੁਕਮ ਕਰਾਂਗਾ ਤੇ ਬਣੀ ਇਸਰਾਈਲ ਨੂੰ ਸਾਰੀਆਂ ਕੌਮਾਂ ਵਿੱਚ ਜਿਵੇਂ ਛਾਨਣੀ ਨਾਲ ਛਾਣਦੇ ਨੇ ਛਾਨਾਂਗਾ, ਤੇ ਇੱਕ ਵੀ ਦਾਣਾ ਧਰਤੀ ਉੱਤੇ ਡਿੱਗੇਗਾ ਨਹੀਂ। ਮੈਂ ਉਸ ਦਿਨ ਦਾਊਦ ਦੇ ਡਿੱਗੇ ਹੋਏ ਘਰ ਨੂੰ ਖੜਾ ਕਰਕੇ ਉਹਦੇ ਰਖਨਿਆਂ ਨੂੰ ਬੰਦ ਕਰਾਂਗਾ, ਤੇ ਉਹਦੇ ਖੰਡਰਾਂ ਨੂੰ ਬੰਦ ਕਰਕੇ ਉਹਨੂੰ ਪਹਿਲੇ ਵਾਂਗਰ ਬਣਾਵਾਂਗਾ। ਯਸਾਇਆ। ਤੇ ਤੇਰੇ ਲੋਕੀ ਪੁਰਾਣੇ ਸੁਨਸਾਨ ਮਕਾਨਾਂ ਨੂੰ ਬਣਾਉਣਗੇ, ਤੇ ਤੂੰ ਪੀੜ੍ਹੀ ਤੋਂ ਪੀੜ੍ਹੀ ਤੀਕਰ ਦੀਆਂ ਨੀਹਾਂ ਨੂੰ ਬਰਪਾ ਕਰੇਂਗਾ, ਤੇ ਤੂੰ ਰਖਨੇ ਦਾ ਬੰਦ ਕਰਨ ਵਾਲਾ ਤੇ ਆਬਾਦੀ ਲਈ ਰਾਹ ਨੂੰ ਠੀਕ ਕਰਨ ਵਾਲਾ ਅਖਵਾਵੇਂਗਾ। ਮੱਤੀ। ਯਿਸੂ ਮਸੀਹ ਦਾਊਦ ਦੇ ਪੁੱਤਰ ਇਬਰਾਹੀਮ ਦੇ ਪੁੱਤਰ ਦਾ ਨਸਬਨਾਮਾ। ਮੱਤੀ। ਤੇ ਯਿਸੂ ਸਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਤੇ ਜਦੋਂ ਉਹਨੇ ਜੱਥੇ ਨੂੰ ਵੇਖਿਆ ਤੇ ਉਹਨੂੰ ਲੋਕਾਂ ਉੱਤੇ ਤਰਸ ਆਇਆ, ਕਿਉਂ ਜੇ ਉਹ ਉਹਨਾਂ ਭੇਡਾਂ ਵਾਂਗਰ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ ਖਸਤਾ ਤੇ ਪ੍ਰਗੰਦਾ ਸੀ। ਫਿਰ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਫਸਲ ਤੇ ਬਹੁਤ ਹੈ ਪਰ ਮਜ਼ਦੂਰ ਥੋੜ੍ਹੇ ਨੇ। ਇਸ ਲਈ ਫਸਲ ਦੇ ਮਾਲਕ ਦੀ ਮਿੰਨਤ ਕਰੋ ਵੀ ਉਹ ਆਪਣੀ ਫਸਲ ਵੱਢਣ ਲਈ ਮਜ਼ਦੂਰ ਘੱਲ ਦੇਵੇ। ਮੱਤੀ। ਇਹਨਾਂ 12 ਨੂੰ ਯਿਸੂ ਨੇ ਘੱਲਿਆ ਤੇ ਹੁਕਮ ਦੇ ਕੇ ਆਖਿਆ, ਗੈਰ ਕੌਮਾਂ ਵੱਲ ਨਾ ਜਾਇਓ ਤੇ ਸਾਮਰੀਆਂ ਦੇ ਕਿਸੇ ਸ਼ਹਿਰ ਵਿੱਚ ਨਾ ਵੜਨਾ, ਬਲਕਿ ਇਸਰਾਈਲ ਦੀਆਂ ਗਵਾਚੀਆਂ ਹੋਈਆਂ ਭੇਡਾਂ ਦੇ ਕੋਲ ਜਾਇਓ ਤੇ ਟੁਰਦਿਆਂ ਟੁਰਦਿਆਂ ਇਹ ਮੁਨਾਦੀ ਕਰਿਓ ਵੀ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਹੈ। ਬਿਮਾਰਾਂ ਨੂੰ ਚੰਗਾ ਕਰਨਾ, ਮੁਰਦਿਆਂ ਨੂੰ ਜਵਾਉਣਾ, ਕੂੜੀਆਂ ਨੂੰ ਪਾਕ ਕਰਨਾ, ਬਦਲੂਆਂ ਨੂੰ ਕੱਢਣਾ। ਤੁਸੀਂ ਮੁਫਤ ਪਾਇਆ, ਮੁਫਤ ਹੀ ਦਿਓ। ਮੱਤੀ। ਤੁਸੀਂ ਸੁਣ ਚੁੱਕੇ ਹੋ ਭਈ ਆਖਿਆ ਗਿਆ ਸੀ ਭਈ ਅੱਖ ਦੇ ਬਦਲੇ ਅੱਖ ਤੇ ਦੰਦ ਦੇ ਬਦਲੇ ਦੰਦ। ਪਰ ਮੈਂ ਤੁਹਾਨੂੰ ਆਖਦਾ ਵਾਂ ਵੀ ਸਰੀਰ ਦਾ ਮੁਕਾਬਲਾ ਨਾ ਕਰੋ, ਬਲਕਿ ਜਿਹੜਾ ਕੋਈ ਤੇਰੇ ਸੱਜੇ ਗੱਲ ਉੱਤੇ ਥੱਪੜ ਮਾਰੇ, ਦੂਜਾ ਵੀ ਉਹਦੇ ਵੱਲ ਫੇਰ ਦੇ। ਤੇ ਜੇ ਕੋਈ ਤੇਰੇ ਉੱਤੇ ਨਾਲਿਸ਼ ਕਰਕੇ ਤੇਰਾ ਕੁਰਤਾ ਲੈਣਾ ਚਾਹਵੇ ਤੇ ਚੋਗਾ ਵੀ ਉਹਨੂੰ ਲੈਣ ਦੇ। ਤੇ ਜਿਹੜਾ ਕੋਈ ਤੈਨੂੰ ਇੱਕ ਕੋਸ ਬੇਗਾਰ ਵਿੱਚ ਲੈ ਜਾਵੇ, ਉਹਦੇ ਨਾਲ 2 ਕੋਸ ਚਲਾ ਜਾ। ਜਿਹੜਾ ਕੋਈ ਤੇਥੋਂ ਮੰਗੇ ਉਹਨੂੰ ਦੇ,
ਤੇ ਜਿਹੜਾ ਤੇਥੋਂ ਕਰਜ਼ ਚਾਹੇ ਉਹਦੇ ਤੋਂ ਮੂੰਹ ਨਾ ਮੋੜ। ਤੁਸੀਂ ਸੁਣ ਚੁੱਕੇ ਹੋ ਵੀ ਆਖਿਆ ਗਿਆ ਸੀ ਵੀ ਆਪਣੇ ਗੁਆਂਢੀ ਨਾਲ ਮੁਹੱਬਤ ਰੱਖ ਤੇ ਆਪਣੇ ਵੈਰੀ ਨਾਲ ਵੈਰ। ਮੈਂ ਤੁਹਾਨੂੰ ਆਖਦਾ ਵਾਂ ਵੀ ਆਪਣੇ ਵੈਰੀਆਂ ਨਾਲ ਮੁਹੱਬਤ ਰੱਖੋ ਤੇ ਆਪਣੇ ਸਤਾਉਣ ਵਾਲਿਆਂ ਦੀ ਦੁਆ ਕਰੋ, ਤਾਂ ਜੋ ਤੁਸੀਂ ਆਪਣੇ ਪਿਓ ਦੇ ਜਿਹੜਾ ਅਸਮਾਨ ਉੱਤੇ ਹੈ ਪੁੱਤਰ ਠਹਿਰੋ। ਕਿਉਂ ਜੇ ਉਹ ਆਪਣੇ ਸੂਰਜ ਨੂੰ ਬਦਾਂ ਤੇ ਨੇਕਾਂ ਦੋਵਾਂ ਉੱਤੇ ਚਮਕਾਉਂਦਾ ਤੇ ਰਾਸਤਬਾਜ਼ ਤੇ ਨਾਰਾਸਤਾਂ ਦੋਵਾਂ ਉੱਤੇ ਮੀਂਹ ਵਰ੍ਹਾਉਂਦਾ ਹੈ। ਕਿਉਂ ਜੇ ਤੁਸੀਂ ਆਪਣੇ ਮੁਹੱਬਤ ਰੱਖਣ ਵਾਲਿਆਂ ਨਾਲ ਹੀ ਮੁਹੱਬਤ ਰੱਖੋ ਤੇ ਤੁਹਾਡਾ ਕੀ ਅਜਰ ਹੈ? ਕੀ ਮਹਿਸੂਲ ਲੈਣ ਵਾਲੇ ਵੀ ਇੰਜ ਨਹੀਂ ਕਰਦੇ? ਤੇ ਜੇ ਤੁਸੀਂ ਸਿਰਫ ਆਪਣੇ ਭਰਾਵਾਂ ਨੂੰ ਹੀ ਸਲਾਮ ਕਰਦੇ ਹੋ ਤੇ ਕੀ ਬਹੁਤਾ ਕਰਦੇ ਹੋ? ਕੀ ਗੈਰ ਕੌਮਾਂ ਦੇ ਲੋਕੀ ਵੀ ਇੰਜ ਨਹੀਂ ਕਰਦੇ? ਯੂਹੰਨਾ, ਮੇਰਾ ਹੁਕਮ ਇਹ ਹੈ ਵੀ ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਰੱਖੀ ਤੁਸੀਂ ਵੀ ਇੱਕ ਦੂਜੇ ਨਾਲ ਮੁਹੱਬਤ ਰੱਖੋ। ਯੂਹੰਨਾ, ਯਿਸੂ ਨੇ ਇਹ ਗੱਲਾਂ ਆਖੀਆਂ ਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਐ ਬਾਪ, ਉਹ ਵੇਲਾ ਅਪੜ ਗਿਆ ਏ, ਆਪਣੇ ਪੁੱਤਰ ਦਾ ਜਲਾਲ ਜ਼ਾਹਰ ਕਰ, ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਰ ਕਰੇ। ਮੈਂ ਤੇਰੇ ਨਾਂ ਨੂੰ ਉਹਨਾਂ ਬੰਦਿਆਂ ਉੱਤੇ ਜ਼ਾਹਰ ਕੀਤਾ ਜਿਨ੍ਹਾਂ ਨੂੰ ਤੂੰ ਜੱਗ ਵਿੱਚੋਂ ਮੈਨੂੰ ਦਿੱਤਾ। ਉਹ ਤੇਰੇ ਸੀ ਤੇ ਤੂੰ ਉਹਨਾਂ ਨੂੰ ਮੈਨੂੰ ਦਿੱਤਾ ਤੇ ਉਹਨਾਂ ਨੇ ਤੇਰੇ ਕਲਾਮ ਉੱਤੇ ਅਮਲ ਕੀਤਾ। ਮੈਂ ਉਹਨਾਂ ਲਈ ਦਰਖਾਸਤ ਕਰਦਾ ਵਾਂ, ਮੈਂ ਜੱਗ ਲਈ ਦਰਖਾਸਤ ਨਹੀਂ ਕਰਦਾ, ਬਲਕਿ ਉਹਨਾਂ ਲਈ ਜਿਨ੍ਹਾਂ ਨੂੰ ਤੂੰ ਮੈਨੂੰ ਦਿੱਤਾ ਹੈ, ਕਿਉਂ ਜੇ ਉਹ ਤੇਰੇ ਨੇ। ਤੇ ਜੋ ਕੁਝ ਮੇਰਾ ਹੈ ਉਹ ਸਭ ਕੁਝ ਤੇਰਾ ਹੈ, ਤੇ ਜੋ ਤੇਰਾ ਹੈ ਉਹ ਮੇਰਾ ਹੈ, ਤੇ ਉਹਨਾਂ ਤੋਂ ਮੇਰਾ ਜਲਾਲ ਜ਼ਾਹਰ ਹੋਇਆ ਹੈ। ਮੈਂ ਸਿਰਫ ਉਹਨਾਂ ਲਈ ਹੀ ਦਰਖਾਸਤ ਨਹੀਂ ਕਰਦਾ, ਬਲਕਿ ਉਹਨਾਂ ਲਈ ਵੀ ਜਿਹੜੇ ਉਹਨਾਂ ਦੇ ਕਲਾਮ ਦੇ ਪਾਰੋਂ ਮੇਰੇ ਉੱਤੇ ਈਮਾਨ ਲਿਆਉਣਗੇ। ਮੈਂ ਉਹਨਾਂ ਨੂੰ ਤੇਰੇ ਨਾਂ ਤੋਂ ਵਾਕਫ ਕੀਤਾ ਤੇ ਕਰਦਾ ਰਵਾਂਗਾ, ਤਾਂ ਜੋ ਜਿਹੜੀ ਮੁਹੱਬਤ ਤੈਨੂੰ ਮੇਰੇ ਨਾਲ ਸੀ ਉਹ ਉਹਨਾਂ ਵਿੱਚ ਹੋਵੇ ਤੇ ਮੈਂ ਉਹਨਾਂ ਵਿੱਚ ਹੋਵਾਂ। ਕੁਲਸੀਓ, ਇਸ ਲਈ ਜਿਸ ਦਿਨ ਤੋਂ ਇਹ ਸੁਣਿਆ ਏ, ਅਸੀਂ ਵੀ ਤੁਹਾਡੇ ਵਾਸਤੇ ਇਹ ਦੁਆ ਕਰਨ ਤੇ ਦਰਖਾਸਤ ਕਰਨ ਤੋਂ ਬਾਜ਼ ਨਹੀਂ ਆਉਂਦੇ ਭਈ ਤੁਸੀਂ ਕਮਾਲ ਰੂਹਾਨੀ ਸਿਆਣ ਤੇ ਸਮਝ ਦੇ ਨਾਲ ਉਹਦੀ ਮਰਜ਼ੀ ਦੇ ਇਲਮ ਤੋਂ ਮਾਮੂਰ ਹੋ ਜਾਓ, ਤਾਂ ਜੋ ਤੁਹਾਡਾ ਟੁਰਨਾ ਫਿਰਨਾ ਖੁਦਾਵੰਦ ਦੇ ਕਾਬਲ ਹੋਵੇ ਤੇ ਉਹਨੂੰ ਹਰ ਤਰ੍ਹਾਂ ਪਸੰਦ ਆਵੇ ਤੇ ਤੁਹਾਡੇ ਵਿੱਚ ਹਰ ਤਰ੍ਹਾਂ ਦੇ ਨੇਕ ਕੰਮ ਦਾ ਫਲ ਲੱਗੇ ਤੇ ਰੱਬ ਦੀ ਪਛਾਣ ਵਿੱਚ ਵੱਧਦੇ ਜਾਓ ਤੇ ਉਹਦੇ ਜਲਾਲ ਦੀ ਕੁਦਰਤ ਦੇ ਮੁਤਾਬਿਕ ਹਰ ਤਰ੍ਹਾਂ ਦੀ ਤਾਕਤ ਨਾਲ ਤਾਕਤਵਰ ਹੁੰਦੇ ਜਾਓ, ਤਾਂ ਜੋ ਖੁਸ਼ੀ ਦੇ ਨਾਲ ਹਰ ਸੂਰਤ ਵਿੱਚ ਸਬਰ ਤੇ ਤਹਮਲ ਕਰ ਸਕੋ। ਤਮੈਥੀਅਸ, ਇਸ ਲਈ ਮੈਂ ਸਭ ਤੋਂ ਪਹਿਲਾਂ ਇਹ ਨਸੀਹਤ ਕਰਦਾ ਹਾਂ ਕਿ ਮੁਨਾਜਾਤਾਂ ਤੇ ਦੁਆਵਾਂ ਤੇ ਇਲਤਜਾਵਾਂ ਤੇ ਸ਼ੁਕਰਗੁਜ਼ਾਰੀਆਂ ਸਾਰੇ ਬੰਦਿਆਂ ਲਈ ਕੀਤੀਆਂ ਜਾਣ, ਬਾਦਸ਼ਾਹਾਂ ਤੇ ਸਾਰੇ ਵੱਡਾ ਦਰਜਾ ਰੱਖਣ ਵਾਲਿਆਂ ਲਈ, ਇਸ ਲਈ ਵੀ ਅਸੀਂ ਕਮਾਲ ਦੀਨਦਾਰੀ ਤੇ ਸੰਜੀਦਗੀ ਨਾਲ ਅਮਨ ਤੇ ਸਕੂਨ ਦੇ ਨਾਲ ਹਯਾਤੀ ਗੁਜ਼ਾਰੀਏ। ਇਹ ਸਾਡੇ ਮੁਕਤੀ ਦੇਣ ਵਾਲੇ ਰੱਬ ਦੇ ਨੇੜੇ ਚੰਗਾ ਤੇ ਪਸੰਦੀਦਾ ਹੈ। ਉਹ ਚਾਹੁੰਦਾ ਹੈ ਵੀ ਸਾਰੇ ਬੰਦੇ ਮੁਕਤੀ ਪਾਉਣ ਤੇ ਸੱਚਾਈ ਦੀ ਪਛਾਣ ਤੀਕਰ ਅਪਣਨ। ਇਸ ਲਈ ਮੈਂ ਚਾਹੁੰਦਾ ਹਾਂ ਵੀ ਮਰਦ ਹਰ ਥਾਂ ਉੱਤੇ ਗੁੱਸੇ ਤੇ ਲੜਾਈ ਝਗੜੇ ਤੋਂ ਬਗੈਰ ਪਾਕ ਹੱਥਾਂ ਨੂੰ ਚੁੱਕ ਕੇ ਦੁਆ ਕਰਿਆ ਕਰਨ। ਯਾਕੂਬ, ਇੱਕ ਦੂਜੇ ਲਈ ਦੁਆ ਕਰੋ। ਰਾਸਤਬਾਜ਼ ਦੀ ਦੁਆ ਦੇ ਅਸਰ ਨਾਲ ਬਹੁਤ ਕੁਝ ਹੋ ਸਕਦਾ ਹੈ। ਹੁਣ ਮੈਂ ਮੇਰੀ ਬੇਕਰੇਡੀ ਤੇ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਆਲਮਗੀਰ ਮੁਹੱਬਤ ਕ੍ਰਿਸਚਨ ਸਾਇੰਸ ਵਿੱਚ ਇਲਾਹੀ ਰਾਹ ਹੈ। ਸ਼ਿਫਾ ਤੇ ਤਾਲੀਮ ਦੋਵਾਂ ਵਿੱਚ ਰੱਬ ਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਹੈ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੌਸ਼ਨ ਕਰਦਾ, ਚੁਣਦਾ ਤੇ ਰਹਿਨੁਮਾਈ ਕਰਦਾ ਹੈ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਤੇ ਕਮਾਲ ਤੇ ਅਮਲਾਂ ਨੂੰ ਤਾਕਤ ਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਾਈ ਦੀ ਅਵਤਾਰ ਉੱਤੇ ਵੱਡਾ ਨਿਗਹਬਾਨ ਹੈ। ਫਾਨੀ ਸਿਆਣ ਦੇ ਪਾਣੀਆਂ ਉੱਤੇ ਟੁਰਨ ਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਇਲਾਹੀ ਪਿਆਰ ਦੀ ਉਡੀਕ ਕਰੀਏ। ਸਬਰ ਨੂੰ ਆਪਣਾ ਪੂਰਾ ਕੰਮ ਕਰਨਾ ਚਾਹੀਦਾ ਹੈ। ਇਲਾਹੀ ਮਾਬਾਦੁਲ ਤਬੀਅਤ ਦੇ ਫਹਿਮ ਵਿੱਚ ਸਾਡੇ ਮਾਲਕ ਦੇ ਨਮੂਨੇ ਉੱਤੇ ਟੁਰਦਿਆਂ ਹੋਏ ਅਸੀਂ ਸੱਚਾਈ ਤੇ ਮੁਹੱਬਤ ਦੇ ਨਕਸ਼ੇ ਕਦਮ ਉੱਤੇ ਟੁਰਦੇ ਹਾਂ। ਮਸੀਹੀ ਫਰਜ਼ਾਂ ਦੀ ਫਹਿਰਿਸਤ ਵਿੱਚ ਸਭ ਤੋਂ ਪਹਿਲਾ ਫਰਜ਼ ਉਹਨੇ ਆਪਣੇ ਮਗਰ ਟੁਰਨ ਵਾਲਿਆਂ ਨੂੰ ਸਿਖਾਇਆ, ਉਹ ਸੱਚਾਈ ਤੇ ਪਿਆਰ ਦੀ ਸ਼ਿਫਾ ਦੇਣ ਵਾਲੀ ਤਾਕਤ ਹੈ। ਉਹਨੇ ਬੇਜਾਨ ਰਸਮਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਇਹ ਜਿਉਂਦਾ ਮਸੀਹ ਅਮਲੀ ਸੱਚਾਈ ਹੀ ਹੈ, ਜਿਹੜਾ ਮਸੀਹ ਨੂੰ ਉਹਨਾਂ ਸਾਰਿਆਂ ਲਈ ਕਿਆਮਤ ਤੇ ਹਯਾਤੀ ਬਣਾਉਂਦਾ ਹੈ ਜਿਹੜੇ ਕੰਮਾਂ ਵਿੱਚ ਉਹਦੇ ਮਗਰ ਟੁਰਦੇ ਨੇ। ਸਬਰ, ਹਲੀਮੀ, ਪਿਆਰ ਤੇ ਨੇਕ ਕੰਮਾਂ ਵਿੱਚ ਜ਼ਾਹਰ ਹੋਣ ਵਾਲੇ ਫਜ਼ਲ ਵਿੱਚ
ਤਰੱਕੀ ਕਰਨ ਦੀ ਪੁਰਜੋਸ਼ ਤਾਂਘ ਲਈ ਸਾਨੂੰ ਦੁਆ ਕਰਨ ਦੀ ਲੋੜ ਹੈ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਹੈ ਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਇਕੱਲਾ ਚੰਗਾ ਸਬੂਤ ਹੈ। ਇਹ ਮੁਮਕਿਨ ਹੈ? ਹਾਂ, ਇਹ ਹਰ ਬੱਚੇ, ਮਰਦ ਤੇ ਔਰਤ ਦੀ ਜ਼ਿੰਮੇਦਾਰੀ ਤੇ ਹੱਕ ਹੈ ਵੀ ਉਹ ਹਯਾਤੀ ਤੇ ਸੱਚਾਈ, ਸਿਹਤ ਤੇ ਪਾਕੀਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਲਤੀਨੀ ਵਿੱਚ ਲਫ਼ਜ਼ ਪੇਸ਼ ਕਰਦਾ ਨਜ਼ਮ ਤਾਲਬੇ ਇਲਮ ਵੱਲ ਇਸ਼ਾਰਾ ਕਰਦਾ ਹੈ ਤੇ ਇਹ ਇਸ਼ਾਰਾ ਕਰਦਾ ਹੈ ਵੀ ਸ਼ਫਾਈਆ ਤਾਕਤ ਉਹਨਾਂ ਸਿੱਖਣ ਵਾਲਿਆਂ ਲਈ ਮਾਫੂਕੁਲ ਫਿਤਰੀ ਤੋਹਫਾ ਨਹੀਂ ਸੀ, ਬਲਕਿ ਉਹਨਾਂ ਦੀ ਹਾਸਲ ਕਰਦਾ ਇਲਾਹੀ ਸਾਇੰਸ ਦੀ ਰੂਹਾਨੀ ਸਮਝ ਸੀ, ਜਿਹਦਾ ਇਜ਼ਹਾਰ ਉਹਨਾਂ ਦੇ ਮਾਲਕ ਨੇ ਬਿਮਾਰ ਤੇ ਪਾਪ ਕਰਨ ਵਾਲਿਆਂ ਨੂੰ ਸ਼ਿਫਾ ਦਿੰਦਿਆਂ ਹੋਏ ਕੀਤਾ। ਇਸ ਲਈ ਉਹਦੇ ਅਖਾਣ ਦਾ ਆਲਮਗੀਰ ਇਤਲਾਕ ਇਹ ਹੈ, ਮੈਂ ਸਿਰਫ ਉਹਨਾਂ ਲਈ ਹੀ ਦਰਖਾਸਤ ਨਹੀਂ ਕਰਦਾ ਬਲਕਿ ਉਹਨਾਂ ਲਈ ਵੀ ਜਿਹੜੇ ਉਹਦੇ ਕਲਾਮ ਦੇ ਪਾਰੋਂ ਮੇਰੇ ਉੱਤੇ ਈਮਾਨ ਲਿਆਉਣਗੇ, ਯਾਨੀ ਮੈਨੂੰ ਸਮਝਣਗੇ। ਤੁਸੀਂ ਇਹ ਸਿੱਖੋਗੇ ਇਹ ਕ੍ਰਿਸਚਨ ਸਾਇੰਸ ਵਿੱਚ ਪਹਿਲਾ ਫਰਜ਼ ਰੱਬ ਦੀ ਫਰਮਾਬਰਦਾਰੀ ਕਰਨਾ, ਇੱਕ ਸਿਆਣ ਨੂੰ ਕਬੂਲ ਕਰਨਾ ਤੇ ਇੱਕ ਦੂਜੇ ਨਾਲ ਆਪਣੇ ਵਾਂਗਰ ਪਿਆਰ ਕਰਨਾ ਹੈ। ਕਿਸੇ ਬੰਦੇ ਦਾ ਆਪਣੇ ਗਵਾਂਢੀ ਨਾਲ ਆਪਣੇ ਵਾਂਗਰ ਪਿਆਰ ਕਰਨਾ ਇਲਾਹੀ ਖਿਆਲ ਹੈ, ਪਰ ਇਹ ਖਿਆਲ ਬਦਨੀ ਫਹਿਮ ਦੇ ਪਾਰੋਂ ਕਦੀ ਵੇਖਿਆ, ਮਹਿਸੂਸ ਕੀਤਾ ਤੇ ਨਾ ਹੀ ਸਮਝਿਆ ਜਾ ਸਕਦਾ ਹੈ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਭ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜਾ ਰੱਬ ਦਿੰਦਾ ਹੈ। ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਵੀ ਸਿਰਫ ਇੱਕ ਹੀ ਸਿਆਣ ਹੈ ਤੇ ਸਾਡੇ ਗੁਆਂਢੀ ਦੇ ਨਾਲ ਆਪਣੇ ਵਾਂਗਰ ਪਿਆਰ ਕਰਨ ਦਾ ਇਲਾਹੀ ਕਾਨੂੰਨ ਸਾਹਮਣੇ ਆਉਂਦਾ ਹੈ, ਜਦਕਿ ਬਹੁਤ ਸਾਰੇ ਹੁਕਮਰਾਨ ਜ਼ੇਨਾਂ ਦਾ ਇੱਕ ਅਕੀਦਾ ਕੱਲੀ ਸਿਆਣ, ਕੱਲੇ ਰੱਬ ਵੱਲ ਇਨਸਾਨ ਦੇ ਮਾਮੂਲੀ ਝੁਕਾਓ ਵਿੱਚ ਰੁਕਾਵਟ ਬਣਦਾ ਹੈ ਤੇ ਇਨਸਾਨੀ ਸੋਚ ਨੂੰ ਉਲਟ ਰਾਹ ਵੱਲ ਲੈ ਜਾਂਦਾ ਹੈ ਜਿੱਥੇ ਖੁਦਗਰਜ਼ੀ ਹਕੂਮਤ ਕਰਦੀ ਹੈ। ਖੁਦਗਰਜ਼ੀ ਇਨਸਾਨੀ ਵਜੂਦ ਦੇ ਸਤੂਨ ਦੀ ਚੁੰਝ ਗਲਤੀ ਵੱਲ ਫੇਰ ਦਿੰਦੀ ਹੈ, ਨਾ ਕਿ ਸੱਚਾਈ ਵੱਲ। ਸਿਆਣ ਦੀ ਵਹਿਦਾਨੀਅਤ ਤੋਂ ਇਨਕਾਰ ਸਾਡਾ ਵਜ਼ਨ ਰੂਹ, ਰੱਬ ਤੇ ਚੰਗਿਆਈ ਦੇ ਪੈਮਾਨੇ ਉੱਤੇ ਨਹੀਂ ਬਲਕਿ ਮਾਦੇ ਦੇ ਪੈਮਾਨੇ ਉੱਤੇ ਪਾ ਦਿੰਦਾ ਹੈ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ ਸਿਵਾਏ ਉਹਦੀ ਸਿਆਣ ਦੇ, ਕੋਈ ਹੋਰ ਮੁਹੱਬਤ, ਹਿਕਮਤ ਜਾਂ ਸੱਚਾਈ ਨਹੀਂ ਰੱਖਦੇ, ਹਯਾਤੀ ਦਾ ਕੋਈ ਹੋਰ ਫਹਿਮ ਨਹੀਂ ਰੱਖਦੇ ਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਊਰ ਨਹੀਂ ਰੱਖਦੇ। ਸਾਇੰਸ ਦਾ ਖਤ ਅੱਜ ਤੇਜ਼ੀ ਦੇ ਨਾਲ ਇਨਸਾਨੀਅਤ ਤਿੱਕਰ ਅਪੜਦਾ ਹੈ, ਪਰ ਇਹਦੀ ਰੂਹ ਬਹੁਤ ਛੋਟੇ ਦਰਜਿਆਂ ਵਿੱਚ ਆਉਂਦੀ ਹੈ। ਕ੍ਰਿਸਚਨ ਸਾਇੰਸ ਦਾ ਜ਼ਰੂਰੀ ਹਿੱਸਾ ਦਿਲ ਤੇ ਜਾਨ, ਪਿਆਰ ਹੈ। ਖਤ ਐਸ ਤੋਂ ਬਗੈਰ ਸਾਇੰਸ ਦਾ ਮੁਰਦਾ ਜਿਸਮ, ਬੇਜਾਨ, ਠੰਡਾ, ਬੇਹਿੱਸ ਹੈ। ਹਰ ਦੁਆ ਦੀ ਪਰਖ ਇਹਨਾਂ ਸਵਾਲਾਂ ਦੇ ਜਵਾਬ ਵਿੱਚ ਪਾਈ ਜਾਂਦੀ ਹੈ ਕਿ ਅਸੀਂ ਆਪਣੇ ਗੁਆਂਢੀ ਨਾਲ ਇਸ ਹੁਕਮ ਦੀ ਬਨਾਹ ਉੱਤੇ ਚੰਗਾ ਪਿਆਰ ਕਰਦੇ ਹਾਂ। ਭਾਵੇਂ ਅਸੀਂ ਸਾਡੀ ਦੁਆ ਦੇ ਨਾਲ ਲਗਾਤਾਰ ਹਯਾਤੀ ਗੁਜ਼ਾਰਦਿਆਂ ਹੋਏ ਸਾਡੀਆਂ ਇਲਤਜਾਮਾਂ ਦੀ ਤਾਬੇਦਾਰੀ ਦਾ ਕੋਈ ਸਬੂਤ ਫਰਾਹਮ ਨਹੀਂ ਕਰਦੇ, ਤੇ ਕੀ ਅਸੀਂ ਕਿਸੇ ਚੰਗੀ ਸ਼ੈਲੀ ਦੁਆ ਕਰਨ ਤੇ ਮੁਤਮਿਨ ਹੋ ਕੇ ਸਾਡੀ ਪੁਰਾਣੀ ਖੁਦਗਰਜ਼ੀ ਦਾ ਪਿੱਛਾ ਕਰਦੇ ਹਾਂ? ਜੇ ਖੁਦਗਰਜ਼ੀ ਨੇ ਹਮਦਰਦੀ ਨੂੰ ਥਾਂ ਦੇ ਦਿੱਤੀ ਹੈ ਤੇ ਅਸੀਂ ਆਪਣੇ ਗੁਆਂਢੀ ਦੇ ਨਾਲ ਬੇਗਰਜ਼ੀ ਨਾਲ ਸਲੂਕ ਰੱਖਾਂਗੇ ਤੇ ਆਪਣੇ ਲਾਨਤ ਘੱਲਣ ਵਾਲਿਆਂ ਲਈ ਬਰਕਤ ਚਾਹਾਂਗੇ, ਪਰ ਅਸੀਂ ਇਸ ਵੱਡੇ ਫਰਜ਼ ਤਿੱਕਰ ਸਿਰਫ ਇਹ ਮੰਗਣ ਨਾਲ ਕਦੀ ਨਹੀਂ ਅਪੜ ਸਕਦੇ ਭਈ ਇਹ ਬਸ ਹੋ ਜਾਵੇ। ਸਾਡੇ ਈਮਾਨ ਤੇ ਉਮੀਦ ਦੇ ਫਲ ਦਾ ਮਜ਼ਾ ਲੈਣ ਤੋਂ ਪਹਿਲਾਂ ਸਾਨੂੰ ਇੱਕ ਸੂਲੀ ਨੂੰ ਚੁੱਕਣਾ ਪਏਗਾ। ਜੇ ਸਾਇੰਸਦਾਨ ਇਲਾਹੀ ਪਿਆਰ ਦੇ ਪਾਰੋਂ ਆਪਣੇ ਮਰੀਜ਼ ਤਿੱਕਰ ਅਪੜਦਾ ਹੈ ਤੇ ਸ਼ਫਾਈਆ ਕੰਮ ਇੱਕ ਹੀ ਆਮਦ ਵਿੱਚ ਮੁਕੰਮਲ ਹੋ ਜਾਵੇਗਾ ਤੇ ਬਿਮਾਰੀ ਆਪਣੇ ਆਬਾਈ ਅਦਮ ਵਿੱਚ ਗਾਇਬ ਹੋ ਜਾਵੇਗੀ, ਜਿਵੇਂ ਵੀ ਫਜਰ ਦੇ ਵੇਲੇ ਸੂਰਜ ਦੀ ਲੋਅ ਤੋਂ ਪਹਿਲਾਂ ਤਰੇਲ ਹੁੰਦੀ ਹੈ। ਦੁੱਖ ਸਹਿਣ ਵਾਲੇ ਗਰੀਬ ਦਿਲ ਨੂੰ ਮੁਨਾਸਬ ਗ਼ਜ਼ਾਈਅਤ ਦੀ ਲੋੜ ਹੁੰਦੀ ਹੈ, ਜਿਵੇਂ ਵੀ ਸਕੂਨ, ਮੁਸੀਬਤ ਵਿੱਚ ਸਬਰ ਤੇ ਪਿਆਰੇ ਪਿਓ ਦੀ ਸ਼ਫਕਤ
ਹਮਦਰਦੀ ਦਾ ਅਨਮੋਲ ਫਹਿਮ। ਰੱਬ ਆਪਣੇ ਆਪ ਦਾ ਤਸੱਵਰ ਵੱਡੇ ਦੇ ਨਾਲ ਇੱਕ ਰਾਬਤੇ ਲਈ ਛੋਟੇ ਨੂੰ ਦਿੰਦਾ ਹੈ ਤੇ ਬਦਲੇ ਵਿੱਚ ਵੱਡਾ ਹਮੇਸ਼ਾ ਛੋਟੇ ਦੀ ਹਿਫਾਜ਼ਤ ਕਰਦਾ ਹੈ। ਰੂਹ ਦੇ ਅਮੀਰ ਲੋਕ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ ਤੇ ਧੰਨ ਹੈ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਹੈ, ਆਪਣੇ ਭਰਾ ਦੀ ਲੋੜ ਵੇਖਦਾ ਹੈ ਤੇ ਪੂਰੀ ਕਰਦਾ ਹੈ। ਮੁਹੱਬਤ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਾਫਾਨੀਅਤ ਤੇ ਭਲਾਈ ਦਿੰਦੀ ਹੈ, ਜਿਹੜੀ ਸਾਰਿਆਂ ਵਿੱਚ ਇੰਝ ਚਮਕਦੀ ਹੈ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਹੈ। ਰੱਬ ਦੇ ਬਾਰੇ ਸਾਰੇ ਵੱਖਰੇ ਇਜ਼ਹਾਰ ਸਿਹਤ, ਪਾਕੀਜ਼ਗੀ, ਲਾਫਾਨੀਅਤ, ਲਾਮਹਿਦੂਦ ਹਯਾਤੀ, ਸੱਚਾਈ ਤੇ ਮੁਹੱਬਤ ਦੀ ਅਕਾਸੀ ਕਰਦੇ ਨੇ। ਆਪਸ ਵਿੱਚ ਮੁਹੱਬਤ ਰੱਖੀਏ। ਪਹਿਲਾ ਯੂਹੰਨਾ 3:23 ਆਇਤ ਇਲਹਾਮੀ ਲਿਖਾਰੀ ਦੀ ਸਭ ਤੋਂ ਸਾਦਾ ਤੇ ਡੂੰਘੀ ਨਸੀਹਤ ਹੈ। ਮੁਹੱਬਤ ਕ੍ਰਿਸਚਨ ਸਾਇੰਸ ਦੇ ਕਾਨੂੰਨ ਨੂੰ ਪੂਰਾ ਕਰਦੀ ਹੈ ਤੇ ਇਸ ਇਲਾਹੀ ਅਸੂਲ ਤੋਂ ਬਗੈਰ ਕੁਝ ਵੀ ਸਮਝਿਆ ਜਾਣ ਵਾਲਾ ਤੇ ਜ਼ਾਹਰ ਹੋਣ ਵਾਲਾ ਅਸਮਾਨੀ ਕਿਤਾਬ ਦੀ ਬਸੀਰਤ ਨੂੰ ਆਰਾਸਤਾ ਨਹੀਂ ਕਰ ਸਕਦਾ। ਇਹ ਕਿਤਾਬ ਜਿਹੜੀ ਸੱਚਾਈ ਦੇ ਨਾਲ ਗਲਤੀ ਦੀਆਂ 7 ਮੋਹਰਾਂ ਖੋਲ੍ਹਦੀ ਹੈ ਜਾਂ ਪਾਪ, ਬਿਮਾਰੀ ਤੇ ਮੌਤ ਦੇ ਹਜ਼ਾਰਾਂ ਵਹਿਮਾਂ ਨੂੰ ਬੇਨਕਾਬ ਕਰਦੀ ਹੈ। ਹੁਣ ਮੈਂ ਮੇਰੀ ਬੇਕਰ ਅਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।